ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਨਾ, ਜਿਹੜੇ MP MLA ਹੋਰ ਬੜੇ ਹੁੰਦੇ, ਜਿਹੜੇ ਵੀ ਅਹੁਦੇਦਾਰ ਆ, ਉਹਨਾਂ ਨੂੰ ਲੈ ਕੇ ਰੌਲਾ ਜਿਹੜਾ ਉਹ ਚੱਲਦਾ ਰਹਿੰਦਾ ਵੀ ਇੱਥੇ ਜੀ ਇਹ ਆ, ਉੱਥੇ ਜੀ ਉਹ ਆ। ਜਿਹੜੀਆਂ ਪਾਰਟੀਆਂ ਆਉਣੀਆਂ ਚਾਹੁੰਦੀਆਂ ਉਹ ਕਹਿਣਗੀਆਂ ਵੀ ਅਸੀਂ ਕਲੀਨ ਅਪ ਕਰਾਂਗੇ, ਇੱਦਾਂ ਕਰਾਂਗੇ, ਉਹ ਕਰਾਂਗੇ। ਪਰ ਹੈਰਾਨਕੁਨ ਜਿਹੜੇ ਆ ਉਹ ਆંકੜੇ ਸਾਹਮਣੇ ਆ ਰਹੇ ਆ, ਅੱਧੀ ਸੰਸਦ ਅਪਰਾਧਿਕ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਮਾਮਲਾ, ਇੱਕ ਪਟੀਸ਼ਨ ਇੱਕ ਵਕੀਲ ਵੱਲੋਂ ਦਾਖਲ ਕੀਤੀ ਗਈ ਕਿ ਘੱਟੋ ਘੱਟ ਜਿਹੜੇ ਅਪਰਾਧਿਕ ਮਾਮਲਿਆਂ 'ਚ ਮਤਲਬ ਘਿਰੇ ਹੋਏ ਨੇ, ਖਾਸ ਕਰ ਜਿਹੜੇ ਮਾਮਲਿਆਂ 'ਚ ਚਾਰਜ ਸ਼ੀਟ ਦਾਖਲ ਹੋ ਗਈ ਹੋਵੇ, ਜਿਹੜੇ ਮਾਮਲੇ 'ਚ ਦੋਸ਼ ਤੈਅ ਹੋ ਗਏ ਹੋਣ, ਘੱਟੋ ਘੱਟ ਉਹੋ ਜਿਹੇ ਮਾਮਲਿਆਂ 'ਚ ਤਾਂ ਉਹਨਾਂ ਦੀ ਛੁੱਟੀ ਕੀਤੀ ਜਾਵੇ। ਉਹ ਵੀ ਮੈਂਬਰ ਪਾਰਲੀਮੈਂਟ, ਚਾਹੇ ਉਹ ਲੋਕ ਸਭਾ, ਚਾਹੇ ਰਾਜ ਸਭਾ, ਚਾਹੇ ਉਹ ਵਿਧਾਨ ਸਭਾ। ਸੋ ਇਹੋ ਜਿਹੇ ਬੰਦਿਆਂ ਨੂੰ ਮੈਂਬਰ ਬਣਾ ਲੈਂਦੇ ਆਪਾਂ, ਉਹਨਾਂ ਦੀ ਛੁੱਟੀ ਕਿਉਂ ਨਹੀਂ ਹੁੰਦੀ? ਫਿਰ ਸਵਾਲ ਆਇਆ ਕਿ ਇਹਦੇ ਲਈ ਚੋਣ ਆਯੋਗ ਨੇ ਜਦੋਂ ਆਪਣਾ ਪੱਖ ਰੱਖਿਆ, ਚੋਣ ਆਯੋਗ ਤੋਂ ਪੱਖ ਪੁੱਛਿਆ ਸਰਕਾਰ ਨੇ, ਮਾਫ ਕਰਨਾ ਕੋਰਟ ਨੇ। ਸੋ ਜਦੋਂ ਕੋਰਟ ਨੇ ਪੱਖ ਪੁੱਛਿਆ ਚੋਣ ਆਯੋਗ ਤੋਂ, ਤਾਂ ਚੋਣ ਆਯੋਗ ਨੇ ਦਲੀਲ ਦਿੱਤੀ ਕਿ ਜੀ ਸਾਡੀ ਤਾਂ ਆਪਣੀ ਇੱਛਾ ਹੈ ਕਿ ਅਪਰਾਧਿਕ ਮਾਮਲੇ ਵਾਲੇ ਉਮੀਦਵਾਰ ਹੀ ਨਾ ਸਾਹਮਣੇ ਆਉਣ ਜਾਂ ਉਹ ਚੁਣੇ ਨਾ ਜਾਣ, ਪਰ ਕਹਿੰਦੇ ਅਸੀਂ ਕਰ ਕੁਛ ਨਹੀਂ ਸਕਦੇ ਜੀ, ਉੱਥੇ ਸਾਡੇ ਕੁਛ ਨਹੀਂ, ਇਹ ਤਾਂ ਕਾਨੂੰਨ ਕਰ ਸਕਦਾ। ਤੇ ਕਾਨੂੰਨ ਉਹਦੇ ਪਰ ਕੋਈ ਜਿਹਾ ਸਖਤ ਬਣਿਆ ਨਹੀਂ ਜੀ। ਬਣਿਆ ਕਿ 2 ਸਾਲ ਦੀ ਸਜ਼ਾ ਹੋ ਜਾਵੇ ਤਾਂ ਲਾਂਭੇ ਹੋ ਜਾਵੇ, ਉਹ ਵੀ ਮਤਲਬ ਕਿ ਕਿਵੇਂ ਬਣਦਾ, ਕਿਹਦੇ ਪਰ ਲੱਗਦਾ, ਕਿਹਦੇ ਪਰ ਨਹੀਂ, ਇਹ ਸਾਰੇ ਆਪਾਂ ਨੂੰ ਸਮਝ ਆਉਂਦੀ ਹੈ। ਸੋ ਇਸ ਲਈ ਕਹਿੰਦੇ ਕਿ ਵਾਕਈ ਬਚ ਜਾਂਦੇ ਨੇ, ਹਲੇ ਕਿਹੜਾ ਦੋਸ਼ ਤੈਅ ਹੈ ਜੀ, ਕੇਸ ਚੱਲਦਾ ਜੀ, ਕੇਸ ਲਟਕਾਈ ਰੱਖੋ ਜੀ, ਉਹ ਆਪਾਂ ਕੇਸ ਕਿਵੇਂ ਲਟਕਦੇ ਆਪਣੇ, ਕਿਵੇਂ ਲੰਬਾ ਸਮਾਂ ਚੱਲਦੇ ਆਪਾਂ ਉਹ ਵੀ ਵਾਕਮ ਆ। ਸੋ ਇਸ ਲਈ ਚੋਣ ਆਯੋਗ ਕਹਿੰਦਾ ਜੀ ਕਾਨੂੰਨ, ਤੇ ਕਾਨੂੰਨ ਬਣਾਉਣਾ ਕਿਹਨੇ ਹੁੰਦਾ? ਰਾਜਕਰਨ ਜੀ, ਕਾਨੂੰਨ ਬਣਾਉਣਾ ਸਾਡੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੇ। ਤੇ ਅੱਧੇ ਤੋਂ ਵੱਧ ਜੋ ਆਪ ਹੀ ਅਪਰਾਧਿਕ ਮਾਮਲਿਆਂ 'ਚ ਘਿਰੇ ਨੂੰ ਕਿਉਂ ਬਣਾਉਣਗੇ ਆਪਣੇ ਖਿਲਾਫ ਕਾਨੂੰਨ? ਕਦੀ ਵੀ ਨਹੀਂ। ਇਸ ਮੌਕੇ 542 ਦੇ ਵਿੱਚੋਂ ਲੋਕ ਸਭਾ ਦੇ ਵਿੱਚ 233 ਮੈਂਬਰ ਸਾਡੇ ਅਪਰਾਧਿਕ ਮਾਮਲਿਆਂ 'ਚ ਘਿਰੇ, ਮਤਲਬ ਲਗਭਗ 43% ਤੋਂ ਜ਼ਿਆਦਾ ਬਣਦਾ। ਤੇ ਅੱਧੇ ਤੇ 43% ਮੈਂਬਰ ਕਿਉਂ ਚਾਹਣਗੇ ਕਿ ਹਾਂ ਇਸ ਖਿਲਾਫ ਕਾਨੂੰਨ ਬਣ ਜਾਵੇ? 542 ਚੋਂ ਅੱਜ ਦੀ ਤਰੀਕ ਦੇ ਵਿੱਚ 542 ਜਿਹੜੇ ਸਾਡੇ ਲੋਕ ਸਭਾ ਮੈਂਬਰ ਨੇ, ਉਹਨਾਂ ਚੋਂ 233 ਮੈਂਬਰ ਅਜਿਹੇ ਨੇ, 43% ਮੈਂਬਰ ਅਜਿਹੇ ਨੇ ਜਿਨ੍ਹਾਂ ਤੇ ਤਰ੍ਹਾਂ ਦੇ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਚੱਲਦੇ ਨੇ। ਹੋਰ ਛੱਡੋ, ਇਹਨਾਂ 233 ਲੋਕ ਸਭਾ ਮੈਂਬਰਾਂ ਚੋਂ 159 ਮੈਂਬਰ ਅਜਿਹੇ ਨੇ ਜਿਹੜੇ ਬਹੁਤ ਗੰਭੀਰ ਮਾਮਲਿਆਂ 'ਚ ਘਿਰੇ ਨੇ। ਹੁਣ ਗੰਭੀਰ ਮਾਮਲੇ ਆਪਾਂ ਸਮਝਦੇ ਹਾਂ ਕਿਹੋ ਜਿਹੇ ਹੁੰਦੇ ਨੇ। ਬਿਲਕੁਲ। ਤੇ ਇਹ ਜਿਹੜੇ ਗੰਭੀਰ ਮਾਮਲੇ, ਮੈਂ ਉਦਾਹਰਨ ਇੱਕੋ ਦੇ ਦਿੰਦਾ ਲੋਕ ਸਭਾ ਦੀ ਜੀ। ਇੱਕ MP ਅਜਿਹਾ ਹੈ ਇਹਨਾਂ ਦੇ ਵਿੱਚ ਜਿਹਦੇ ਉੱਤੇ 204 ਕੇਸ ਚੱਲਦੇ। ਬੱਲੇ ਬੱਲੇ, ਮਤਲਬ ਇੱਕ ਨਹੀਂ, ਦੋ ਨਹੀਂ। ਹੁਣ ਇੱਕ ਝੂਠਾ ਹੋ ਜੂ, 2 ਝੂਠਾ ਹੋ ਜੂ, 5 ਝੂਠੇ ਹੋ ਜਾਣਗੇ, 10 ਝੂਠੇ ਹੋ ਜਾਣਗੇ, 50 ਝੂਠੇ ਹੋ ਜਾਣਗੇ, 204 ਕੇਸ ਝੂਠੇ ਹੋ ਗਏ। ਕੁਛ ਤਾਂ ਹੋਊਗਾ ਨਾ। ਇਹ ਇੱਕ ਉਦਾਹਰਨ ਹੈ, ਇਹੋ ਜਿਹੇ ਕਿੰਨੇ ਨੇ ਜਿਹੜੇ ਸੈਂਕੜਾ ਮਾਰ ਗਏ, ਕਈ ਸੈਂਕੜਾ ਮਾਰਨ ਦੇ ਨੇੜੇ ਨੇ। ਸੋ ਇਸ ਲਈ 542 ਚੋਂ 233, ਮਤਲਬ 43% ਅਪਰਾਧਿਕ ਮਾਮਲਿਆਂ ਚੋਂ, ਇਹਨਾਂ 43% ਚੋਂ ਵੀ 233 ਚੋਂ 159 ਲਗਭਗ ਉਹ ਜਿਹੜੇ ਬਹੁਤ ਗੰਭੀਰ ਅਪਰਾਧਿਕ ਮਾਮਲਿਆਂ ਚੋਂ, ਤੇ ਜਿਨ੍ਹਾਂ ਚੋਂ ਇੱਕ MP ਇਹੋ ਜਿਹੇ ਵੀ ਜਿਹਦੇ ਪਰ 204 ਕੇਸ ਸੀ। ਚਲੋ ਰਾਜ ਸਭਾ 'ਚ ਆ ਜਾਓ। ਹੁਣ ਲੋਕ ਸਭਾ 'ਚ ਤਾਂ ਤੁਸੀਂ ਕਹਿ ਦਿਓ ਕਿ ਜੀ ਪਾਰਟੀ ਨੇ ਉਮੀਦਵਾਰ ਗਲਤ ਦਿੱਤਾ ਤੇ ਵੋਟ ਪੈ ਗਈਆਂ ਜੀ, ਵੋਟਾਂ ਨਾਲ ਜਿੱਤ ਗਿਆ, ਲੋਕ ਵੋਟ ਨਾ ਪਾਉਂਦੇ। ਰਾਜ ਸਭਾ ਤਾਂ ਤੁਸੀਂ ਭੇਜ ਦਿਓ, ਤੁਸੀਂ ਸਾਫ ਦਿਖਲਾ ਬੰਦਾ ਲੱਭ ਲਓ, ਬੰਦੇ ਵੀ ਨਹੀਂ ਲੱਭਦੇ। ਰਾਜ ਸਭਾ ਦੇ ਵਿੱਚ ਇਸ ਮੌਕੇ 71 MP ਅਜਿਹੇ ਨੇ ਰਾਜ ਸਭਾ ਦੇ, 71 ਮੈਂਬਰ ਪਾਰਲੀਮੈਂਟ ਅਜਿਹੇ ਨੇ ਰਾਜ ਸਭਾ ਦੇ ਜਿਹੜੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਲਗਭਗ 31% ਨੇ, ਮਤਲਬ 30 ਹਿੱਸਾ ਲਗਭਗ। ਤੇ ਹੁਣ ਇਹ ਤਾਂ ਤੁਸੀਂ ਨੁਮਾਇੰਦਗੀ ਕਰ ਰਹੇ ਹੋ। ਇਹਨਾਂ 71 ਦੇ ਵਿੱਚੋਂ ਵੀ 37 ਉਹ ਨੇ ਜਿਨ੍ਹਾਂ ਦੇ ਉੱਤੇ ਬਹੁਤ ਗੰਭੀਰ ਮਾਮਲੇ ਚੱਲਦੇ ਨੇ। ਕੇਂਦਰੀ ਏਜੰਸੀਆਂ ਦੇ ਅਧੀਨ ਵੀ 106 ਤੇ ਕੇਸ ਚੱਲਦੇ ਆ ਜੀ। ਲੋਕ ਸਭਾ ਤੇ ਰਾਜ ਸਭਾ ਦੇ ਮਿਲਾ ਕੇ 100, ਜਿਹਦੇ ਵਿੱਚ CBI, ED, NIA, ਇਨਕਮ ਟੈਕਸ ਜਾਂ ਹੋਰ ਏਦਾਂ ਜਿਹੜੀਆਂ ਕੇਂਦਰੀ ਏਜੰਸੀਆਂ, ਕੇਂਦਰੀ ਵਿਭਾਗ ਨੇ, 106 ਕੇਸ ਨੇ। ਜੇਕਰ ਏਜੰਸੀਆਂ ਦੀ ਗੱਲ ਕਰੀਏ ਤਾਂ CBI, ED ਤੇ NIA, 106 ਬੰਦਿਆਂ ਦੇ ਕੇਸ ਚੱਲਦੇ ਆ। ਹੋਰ ਛੱਡੋ, CBI ਵੱਲੋਂ ਮੈਂ ਦੇਖ ਰਿਹਾ ਸੀ ਕਿ 121 ਬੰਦਿਆਂ ਤੇ ਕੇਸ ਚੱਲਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਸਾਬਕਾ ਵੀ ਨੇ, ਕਿਉਂਕਿ ਕੁੱਲ ਮੌਜੂਦਾ ਤਾਂ 106 ਨੇ, ਜਿਨ੍ਹਾਂ 'ਚ ਕੁਝ ਸਾਬਕਾ MP ਵੀ ਜਾਂ ਸਾਬਕਾ MLA, ਤੇ ਜਿਨ੍ਹਾਂ 'ਚੋਂ 14 ਮੌਜੂਦਾ MP ਨੇ। ਇਸੇ ਤਰ੍ਹਾਂ NIA ਦੇ ਤਹਿਤ 2
ਮੈਂਬਰਾਂ ਤੇ 2 ਐਮਪੀਆਂ ਤੇ ਕੇਸ ਚੱਲਦਾ ਹੈ। ਈਡੀ ਦੇ 51 ਮੌਜੂਦਾ ਐਮਪੀਆਂ ਤੇ ਕੇਸ ਚੱਲਦੇ ਨੇ। ਫਿਰ ਮੈਂ ਗੌਰ ਕਰਨ ਦੀ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਕੁਝ ਹੋਰ ਲੱਭਾਂ ਜੀ, ਤਾਂ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਰਾਜ ਸਭਾ ਦੇ 71 ਮੈਂਬਰ ਨੇ ਉਹਨਾਂ ਚੋਂ 2 ਦੇ ਉੱਤੇ ਕਤਲ ਦਾ ਕੇਸ ਹੈ, 4 ਦੇ ਉੱਤੇ ਇਰਾਦਾ ਕਤਲ ਦਾ ਕੇਸ ਹੈ, 3 ਦੇ ਉੱਤੇ ਬੀਬੀਆਂ ਦੇ ਖਿਲਾਫ ਦੇ ਮਾਮਲੇ ਨੇ, ਬੀਬੀਆਂ ਨਾਲ ਸੰਬੰਧਿਤ ਮਾਮਲੇ ਨੇ, ਮਤਲਬ ਇਹ ਘਟੀਆਪਣ ਵਾਲੇ ਮਾਮਲੇ, ਤੇ 1 ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਹੈ। ਤੇ ਹੁਣ ਇਹ ਸਾਡੇ ਲਈ ਕਾਨੂੰਨ ਬਣਾਉਣਗੇ ਜਿਹੜੇ ਆਪ ਕਾਨੂੰਨ ਨੂੰ ਛਿੱਕੇ ਟੰਗ ਕੇ ਰੱਖਦੇ ਨੇ। ਫਿਰ ਮੈਂ ਪਾਰਟੀਆਂ ਵਾਈਜ਼ ਦੇਖਣ ਦੀ ਕੋਸ਼ਿਸ਼ ਕੀਤੀ ਜੀ। ਜਦੋਂ ਮੈਂ ਨੰਬਰ ਵਾਈਜ਼ ਦੇਖਦਾ ਤਾਂ ਉਹਦੇ ਵਿੱਚ ਭਾਜਪਾ ਨੰਬਰ 1 ਤੇ ਅਪਰਾਧਿਕ ਮਾਮਲਿਆਂ 'ਚ, ਠੀਕ ਹੈ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਜਦੋਂ ਮੈਂ ਫੀਸਦੀ ਦੇ ਹਵਾਲੇ ਨਾਲ ਦੇਖਦਾ, ਪ੍ਰਤੀਸ਼ਤ ਦੇ ਹਵਾਲੇ ਨਾਲ ਦੇਖਦਾ, ਤਾਂ ਉਹਦੇ ਵਿੱਚ ਕਾਂਗਰਸ ਵੀ ਬਾਜੀ ਮਾਰ ਜਾਂਦੀ ਆ, ਉਹਦੇ ਵਿੱਚ ਹੋਰ ਛੋਟੀਆਂ ਪਾਰਟੀਆਂ ਵੀ, ਕਿਉਂਕਿ ਉਹਨਾਂ ਦੇ ਥੋੜੇ ਨੇ ਤਾਂ ਥੋੜੇ ਹੀ ਹੋਏ ਜੇ। ਲੋਕ ਸਭਾ ਦੇ ਵਿੱਚ ਅਪਰਾਧਿਕ ਮਾਮਲਿਆਂ 'ਚ ਘਿਰੇ ਹੋਏ ਮੈਂਬਰ ਪਾਰਲੀਮੈਂਟ ਬੀਜੇਪੀ ਦੇ 116 ਨੇ। ਅੱਛਾ ਜੀ, 100 ਤੋਂ ਉੱਪਰ 233 ਚੋਂ 39% ਜੀ, 39% ਬੀਜੇਪੀ ਦੇ ਆਪਣੇ 39% ਜਿਹੜੇ ਮੈਂਬਰ ਨੇ ਉਹਨਾਂ ਚੋਂ 116। ਹਾਂ ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਕਿ ਕੁੱਲ 233 ਨੇ, 233 ਚੋਂ 116 ਇਹਨਾਂ ਦੇ ਹੀ ਨੇ। ਤੇ ਬੀਜੇਪੀ ਦੇ ਆਪਣੇ ਮੈਂਬਰਾਂ ਦੇ ਹਵਾਲੇ ਨਾਲ 39% ਮੈਂਬਰ ਇਹਨਾਂ ਦੇ ਅਪਰਾਧਿਕ ਨੇ। ਤੇ ਇਹ ਕਹਿੰਦੇ ਜੀ ਅਸੀਂ ਰਾਸ਼ਟਰ ਨੂੰ ਬੜਾ ਮਹਾਨ ਰਾਸ਼ਟਰ ਬਣਾਉਣ ਦੇਣਾ। ਅੱਗੇ ਕਾਂਗਰਸ ਆ ਜਾਓ ਜੀ, ਜਿਹੜੇ ਇੰਨੇ ਸਾਲਾਂ ਤੋਂ ਰਾਜ ਕਰਦੀ ਹੁੰਦੀਆਂ, ਹੁਣ ਮੈਂਬਰ ਸੁੰਗੜ ਗਏ ਤਾਂ ਕਰਕੇ ਗਿਣਤੀ ਘਟ ਗਈ, ਨਹੀਂ ਤਾਂ ਕੋਈ ਕਮੀ ਇੱਧਰ ਵੀ ਨਹੀਂ ਸੀ, ਕਮੀ ਕੋਈ ਨਹੀਂ। ਸੋ 29 ਮੈਂਬਰ ਨੇ ਜੀ ਅੱਜ ਦੀ ਤਰੀਕ 'ਚ ਇਹਨਾਂ ਦੇ ਜਿਹੜੇ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ, ਪਰ ਪਰਸੈਂਟੇਜ ਇਹਨਾਂ ਦੇ ਕੁੱਲ 'ਚੋਂ 57 ਬਣਦੀ ਆ। 50% ਤੋਂ ਵੀ ਉੱਪਰ ਚਲੇ ਗਏ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ 13 ਨੇ ਜੀ ਉਹਨਾਂ ਦੇ, ਉਹ ਲੈ ਦੇ ਕੇ ਹੈ ਹੀ ਇੰਨੇ ਕੁ ਨੇ, ਤਾਂ ਉਹਨੇ ਕਹਿ ਗਏ ਨੇ 81% ਹੈ ਜੀ। ਦੱਸੋ, ਤੇ ਜਿੰਨੇ ਚੁਣੇਗੇ ਉਹਨਾਂ ਚੋਂ ਲਗਭਗ ਸਾਰੇ ਘਿਰੇ ਨੇ 81%। ਇਸੇ ਤਰ੍ਹਾਂ ਜੀ, ਨਹੀਂ ਇਹ ਤ੍ਰਿਣਮੂਲ ਦੇ ਨਹੀਂ, ਕਿ ਇਹ ਹੈਗੇ ਨੇ ਜੀ ਜਨਤਾ ਦਲ ਯੂ ਦੇ, ਮਾਫ ਕਰਨਾ, ਜਨਤਾ ਦਲ ਯੂ ਦੇ 13 ਨੇ ਜਿਹੜੇ 81% ਹੈ ਨਾ। ਤ੍ਰਿਣਮੂਲ ਕਾਂਗਰਸ ਦੇ 9 ਨੇ, 41% ਬਣਦੇ ਨੇ। ਇਸੇ ਤਰ੍ਹਾਂ ਬਸਪਾ ਦੇ 5 ਨੇ, 50%। ਇਹਦਾ ਮਤਲਬ 5 ਬਚ ਗਏ, 5 ਹੋ ਗਏ, 10 ਹੀ ਹੋਣਗੇ, 50% ਨੇ। ਤੇ ਰਾਜ ਸਭਾ 'ਚ ਆ ਜਾਓ, ਰਾਜ ਸਭਾ 'ਚ ਵੀ ਨੰਬਰ 1 ਤੇ ਬੀਜੇਪੀ ਆ। ਠੀਕ ਹੈ ਜੀ, ਸਾਰੇ ਪਾਸੇ ਉਹੀ ਆ। ਸਭ ਤੋਂ ਵੱਧ ਇਹਨਾਂ ਦੇ ਅਪਰਾਧਿਕ ਮਾਮਲੇ 'ਚ ਘਿਰੇ ਨੇ 20 ਰਾਜ ਸਭਾ ਦੇ ਮੈਂਬਰ, ਪਰਸੈਂਟ ਦੇ ਹਿਸਾਬ ਨਾਲ 24 ਹੈ, ਪਰ ਗਿਣਤੀ ਬਾਕੀਆਂ ਨਾਲੋਂ ਵੱਧ ਹੈ, 20 ਹੈ ਜੀ। ਹੁਣ ਇਹ 71 ਚੋਂ ਆਪਾਂ ਲਾ ਕੇ ਚੱਲ ਰਹੇ ਹਾਂ ਨਾ। ਹਾਂਜੀ, 71 ਅਪਰਾਧਿਕ ਨੇ, ਉਹਨਾਂ ਚੋਂ 20 ਇਹਨਾਂ ਦੇ ਨੇ। ਤੇ ਪਿੱਛੇ ਕਾਂਗਰਸ ਦੇ ਜੀ 12, 39%। ਉਹ ਤੋਂ ਬਾਅਦ ਰਾਸ਼ਟਰੀ ਜਨਤਾ ਦਲ 5 ਨੇ ਉਹਨਾਂ ਦੇ, ਪਰ ਪਰਸੈਂਟ ਦੇ ਹਿਸਾਬ ਨਾਲ 80% ਬਣਦਾ। ਆਮ ਆਦਮੀ ਪਾਰਟੀ, ਲਓ ਜੀ, ਇੱਥੇ ਆਮ ਆਦਮੀ ਪਾਰਟੀ ਹੈਗੀ ਆ ਰਾਜ ਸਭਾ 'ਚ ਨਾ, ਠੀਕ ਠਾਕ ਜੀ, ਤੇ 3 ਨੇ ਜੀ 30%। ਤੇ ਇਸ ਲਈ ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਜਿਹੜੇ ਖੁਦ ਅਪਰਾਧਿਕ ਮਾਮਲਿਆਂ 'ਚ, ਚਾਹੇ ਰਾਸ਼ਟਰੀ ਪਾਰਟੀਆਂ ਕੋਈ ਬਣ ਜਾਣ ਚਾਹੇ ਨਾ ਬਣ ਜਾਣ, ਚਾਹੇ ਕਿਸੇ ਨੂੰ ਕੁਛ ਮਿਲੇ ਚਾਹੇ ਨਾ ਮਿਲੇ, ਅਪਰਾਧਿਕ ਮਾਮਲਿਆਂ 'ਚ ਸਾਡਾ ਨਾਂ ਜ਼ਰੂਰ ਦਰਜ ਹੋਣਾ ਚਾਹੀਦਾ, ਤਾਂ ਹੀ ਅਸੀਂ ਪਾਰਟੀ ਬਣਦੇ ਹਾਂ, ਅਸਲੀ ਤਾਂ ਹੀ ਅਸੀਂ ਲੀਡਰ ਬਣਦੇ ਹਾਂ ਅਸੀਂ। ਸੋ ਇਸ ਲਈ ਆਹ ਰਿਕਾਰਡ ਬੋਲਦਾ ਜਨਾਬ ਕਿ ਭਾਰਤ ਦੀ ਸੰਸਦ ਦੇ ਵਿੱਚ ਲੋਕ ਰਾਖੀ ਲਈ, ਦੇਸ਼ ਦੀ ਪ੍ਰਫੁੱਲਤਾ ਲਈ, ਦੇਸ਼ ਦੀ ਉੱਨਤੀ ਲਈ, ਸਮਾਜ ਦੀ ਤੰਦਰੁਸਤੀ ਦੇ ਲਈ ਕਾਨੂੰਨ ਘੜਨੇ ਆ ਜਿਨ੍ਹਾਂ ਨੇ, ਉਹ ਜਦੋਂ ਆਪ ਅਪਰਾਧਿਕ ਪਿਛੋਕੜ ਵਾਲੇ ਹੋਣਗੇ ਤਾਂ ਉਹ ਕਿਹੋ ਜਿਹੇ ਕਾਨੂੰਨ ਘੜਾਉਣਗੇ ਤੇ ਕਿਹੀ ਜਿਹੀ ਉਹਨਾਂ ਦੀ ਸਮਾਜ ਦੀ ਰਾਖੀ ਕਰਨਗੇ, ਉਹਦਾ ਅੰਦਾਜ਼ਾ ਤੁਹਾਡੇ ਸਾਹਮਣੇ ਆ ਕਿ 233 ਲੋਕ ਸਭਾ 'ਚ 43% ਤੇ 71 ਰਾਜ ਸਭਾ 'ਚ 31% ਅਪਰਾਧਿਕ ਮਾਮਲੇ ਵਾਲੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜੀ। ਗਾਣਾ ਸੀਗਾ ਇੱਕ, ਦੀਪਕ ਜੀ, ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ, ਬੱਲੀਏ ਰਿਕਾਰਡ ਬੋਲਦੇ, ਤੇ ਆਹ ਰਿਕਾਰਡ ਇਹਨਾਂ ਦੇ ਜਿਹੜੇ ਉਹ ਬੋਲਦੇ ਆ। ਸੋ ਸਾਰੇ ਹੀ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਜਿਹੜੇ ਉਹ ਲੱਗਦੇ ਆ, ਵੀ ਕਰੀ ਕੀ ਜਾਂਦੇ ਆ, ਵੀ ਮੋਹਰੇ ਉਹ ਬੰਦੇ ਲਿਆਉਂਦੇ ਆ ਜਿਨ੍ਹਾਂ ਨੇ ਕਰਨਾ ਕਰਾਉਣਾ ਕੁਛ ਨਹੀਂ ਆ, ਬਸ ਆਹੀ ਕੁਛ ਜਿਹੜਾ ਇਹਨਾਂ ਨੇ ਅੱਗੇ ਜਿਹੜਾ ਉਹ ਕਰੀ ਜਾਣਾ ਹੁੰਦਾ ਹੈ।